ਪ੍ਰਾਈਡ ਪਰੇਡ ਜੋ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਔਰ ਰੱਦ ਹੋ ਚੁੱਕੀ ਹੈ, ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਚੱਲਾਂਗੇ। ਜੇ ਆਪਾਂ ਬਿਆਨ ਚੱਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਦੇ ਵਿੱਚ ਸਿੱਖ ਮੁੰਡੇ ਦਿਖਾਏ ਗਏ ਹਨ ਜੋ ਪੱਗਾਂ ਬੰਨ੍ਹ ਕੇ ਦਾੜੀ ਰੱਖ ਕੇ ਅਸ਼ਲੀਲ ਗਾਣਿਆਂ ਦੇ ਉੱਤੇ ਨੱਚ ਰਹੇ ਨੇ। ਸਤੰਬਰ 2023 ਵਿੱਚ ਡਿੰਪਲ ਅਤੇ ਉਹਨਾਂ ਦੀ ਪ੍ਰੇਮਿਕਾ ਮਨੀਸ਼ਾ ਨੇ ਬਠਿੰਡਾ ਦੇ ਗੁਰਦੁਆਰੇ ਵਿੱਚ ਸਮਲਿੰਗੀ ਵਿਆਹ ਕਰਵਾਇਆ ਸੀ। ਇਸ ਮਗਰੋਂ ਵਿਆਹ ਕਰਵਾਉਣ ਵਾਲੇ ਗ੍ਰੰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਜਗਜੀਤ ਸਿੰਘ ਡੱਲੇਵਾਲ ਨੇ ਕਿਸ ਦੇ ਕਹਿਣ ਉੱਪਰ ਤੋੜਿਆ ਆਪਣਾ ਮਰਨ ਵਰਤ। ਮੈਂ ਨਿੱਜੀ ਤੌਰ ਤੇ ਮਰਨ ਵਰਤ ਖਤਮ ਕਰਨ ਦੇ ਹੱਕ ਵਿੱਚ ਨਹੀਂ ਹਾਂ, ਪਰ ਪਿਛਲੇ 4 ਦਿਨਾਂ ਵਿੱਚ ਮੈਂ 4 ਮਹਾਪੰਚਾਇਤਾਂ ਵਿੱਚ ਗਿਆ ਅਤੇ ਹਜ਼ਾਰਾਂ ਕਿਸਾਨਾਂ ਦੇ ਸੰਦੇਸ਼ ਦੇਸ਼ ਵਿਦੇਸ਼ ਤੋਂ ਮੈਨੂੰ ਮਿਲੇ। ਸਾਰਿਆਂ ਨੇ ਭਾਵਨਾਵਾਂ ਜ਼ਾਹਰ ਕੀਤੀਆਂ ਹਨ ਕਿ ਮੈਂ ਆਪਣਾ ਮਰਨ ਵਰਤ ਕਰਦੇ ਹਾਂ। ਕਿਸਾਨ ਸਮਾਜ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਮੈਂ ਇਹ ਮਰਨ ਵਰਤ ਤੋੜਿਆ ਹੈ। ਇੰਡੋਸ ਟੀਵੀ ਆਸਟ੍ਰੇਲੀਆ ਉੱਪਰ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇੰਡੋਸ ਪ੍ਰਾਈਮ ਦੇ ਵਿੱਚ ਦਿਨ ਮੰਗਲਵਾਰ 8 ਅਪ੍ਰੈਲ। ਅੱਜ ਦੇ ਵਿਸ਼ੇ ਹੋਣਗੇ ਪ੍ਰਾਈਡ ਪਰੇਡ ਜੋ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਔਰ ਰੱਦ ਹੋ ਚੁੱਕੀ ਹੈ, ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਚੱਲਾਂਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਸ ਦੇ ਕਹਿਣ ਤੇ ਤੋੜਿਆ ਮਰਨ ਵਰਤ, ਟਰੰਪ ਦੇ ਟੈਰਿਫ ਦੀ ਮਾਰ, ਦਲਿਤ ਨੌਜਵਾਨ ਦੀ ਕੁੱਟਮਾਰ, ਤੇ ਜੇ ਸਮਾਂ ਰਿਹਾ ਤਾਂ ਗੱਲ ਕਰਦੇ ਚੱਲਾਂਗੇ ਕਿ ਲੈਸਬੀਅਨ, ਗੇ, ਬਾਇਓਸੈਕਸੁਅਲ, ਟਰਾਂਸਜੈਂਡਰ ਤੇ ਕੁਏਰ ਯਾਨੀ ਕਿ LGBTQ ਵਿੱਚ ਫਰਕ ਕੀ ਹੁੰਦਾ ਹੈ, ਜਿਹੜਾ ਕਿ ਸੰਬੰਧਿਤ ਹੋਏਗਾ ਇਸ ਪ੍ਰਾਈਡ ਪਰੇਡ ਵਿਵਾਦ ਦੇ ਨਾਲ। ਸ਼ੁਰੂਆਤ ਕਰਦੇ ਹਾਂ ਪ੍ਰਾਈਡ ਪਰੇਡ ਦੇ ਨਾਲ। ਮੈਂ ਹਰਜੀਤ ਲਸਾੜਾ। ਪ੍ਰਾਈਡ ਪਰੇਡ ਵਿਵਾਦ ਜੋ ਰੱਦ ਕਰ ਦਿੱਤੀ ਗਈ 2023 ਦੀ ਆਪਾਂ ਜੇ ਗੱਲ ਕਰੀਏ, 2023 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਹ ਕੱਢੀ ਗਈ ਸੀ ਪ੍ਰਾਈਡ ਪਰੇਡ। ਜਿਣਸੀ ਝੁਕਾਅ ਤੇ ਧਰਮ ਦਾ ਕੋਈ ਸੰਬੰਧ ਨਹੀਂ। ਪਹਿਲਾਂ ਤਾਂ ਆਪਾਂ ਇਹਦੇ ਉੱਪਰ ਗੱਲ ਕਰਦੇ ਹਾਂ। ਪੰਜਾਬੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਜੱਸ ਕਹਿੰਦੇ ਹਨ, ਹਾਲਾਂਕਿ ਵਿਸ਼ਵ ਪੱਧਰ ਦੇ ਹਾਲਾਤ ਸੁਧਰੇ ਹਨ, ਪਰ ਸਾਡੇ ਸਮਾਜ ਵਿੱਚ ਹਾਲੇ ਵੀ ਵੱਖਰੀ ਸੈਕਸ਼ੂਅਲ ਓਰੀਐਂਟੇਸ਼ਨ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਕਿਸੇ ਵੀ ਜਿਣਸੀ ਝੁਕਾਅ ਦੇ ਆਧਾਰ 'ਤੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਕਰਨਾ ਠੀਕ ਨਹੀਂ ਹੈ। ਧਰਮ ਅਤੇ ਜਿਣਸੀ ਝੁਕਾਅ ਵਿੱਚ ਕੋਈ ਸੰਬੰਧ ਨਹੀਂ ਹੈ। ਪੰਜਾਬ ਯੂਨੀਵਰਸਿਟੀ ਵਿੱਚ ਵੂਮਨ ਸਟੱਡੀਜ਼ ਦੀ ਪ੍ਰੋਫੈਸਰ ਅਮੀਰ ਸੁਲਤਾਨਾ ਕੀ ਕਹਿੰਦੇ ਨੇ ਕਿ ਸਮਾਜ ਵਿੱਚ ਅਜੇ ਵੀ LGBTQIA+ ਬਾਰੇ ਜਾਣਕਾਰੀ ਦੀ ਘਾਟ ਹੈ। ਕਿਸੇ ਨਾ ਕਿਸੇ ਸਮਾਜ ਵਿੱਚ ਉਨੀ ਸਾਖਰਤਾ ਨਹੀਂ ਆ ਸਕੀ ਜੋ ਸਮਾਜ ਵਿੱਚ ਇਸ ਸਮਾਜ ਨੂੰ ਆਮ ਨਾਗਰਿਕਾਂ ਵਾਂਗ ਪ੍ਰਵਾਨ ਕਰੇ। ਹੁਣ ਆਪਾਂ ਵਿਵਾਦ ਦੇ ਉੱਪਰ ਚੱਲਦੇ ਹਾਂ ਜੀ। ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਰੱਖੀ ਗਈ ਪ੍ਰਾਈਮ ਪਰੇਡ ਦਾ ਵੱਡੇ ਪੱਧਰ ਤੇ ਵਿਰੋਧ ਹੋਣ ਮਗਰੋਂ ਪ੍ਰਬੰਧਕਾਂ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਰੋਧ ਅਤੇ ਮੰਦੀ ਸ਼ਬਦਾਵਲੀ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਕਰਕੇ ਉਹਨਾਂ ਇਹ ਫੈਸਲਾ ਲਿਆ। ਪ੍ਰਬੰਧਕਾਂ ਨੇ ਲਿਖਿਆ ਕਿ ਉਹ ਅੰਮ੍ਰਿਤਸਰ ਵਿੱਚ ਸਾਲ 2019 ਤੋਂ ਪ੍ਰਾਈਡ ਪਰੇਡ ਕਰਵਾ ਰਹੇ ਹਨ। ਉਹਨਾਂ ਨੇ ਲਿਖਿਆ ਕਿ ਉਹਨਾਂ ਦਾ ਮੰਤਵ LGBTQIA+ ਸਮਾਜ ਦੀ ਸਹਾਇਤਾ ਕਰਨਾ ਹੈ। ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਰੱਖੀ ਗਈ ਪ੍ਰਾਈਡ ਪਰੇਡ ਦਾ ਵੱਡੇ ਪੱਧਰ ਤੇ ਵਿਰੋਧ ਹੋਣ ਮਗਰੋਂ ਪ੍ਰਬੰਧਕਾਂ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ। ਪੂਰਾ ਵਿਵਾਦ ਕੀ ਹੈ ਅਤੇ ਇਸ ਨੇ ਪੰਜਾਬ ਵਿੱਚ ਕੀ ਚਰਚਾ ਛੇੜੀ, ਆਓ ਆਪਾਂ ਗੱਲਬਾਤ ਕਰਦੇ ਹਾਂ। ਮੈਂ ਬਚਪਨ ਤੋਂ ਸਿੱਖੀ ਨਾਲ ਜੁੜਿਆ ਹੋਇਆ ਹਾਂ ਤੇ ਗੁਰਬਾਣੀ ਵੀ ਪੜ੍ਹਦਾ ਹਾਂ, ਦਸਤਾਰ ਸਜਾਉਂਦਾ ਹਾਂ ਤੇ ਮੈਂ ਇਸ ਨੂੰ ਧਰਮ ਮੰਨਦਾ ਹਾਂ। ਮੈਂ ਇਹ ਨਹੀਂ ਛੱਡ ਸਕਦਾ, ਪਰ ਮੇਰੇ ਸਰੀਰ ਅੰਦਰ ਜੋ ਭਾਵਨਾਵਾਂ ਹਨ ਉਹ ਕੁਦਰਤੀ ਹਨ। ਇਹ ਬੋਲ ਉਹਨਾਂ ਸਿੱਖ ਨੌਜਵਾਨਾਂ ਵਿੱਚੋਂ ਇੱਕ ਦੇ ਹਨ ਜਿਨ੍ਹਾਂ ਦੀ ਆਡੀਓਜ਼ ਤੇ ਵੀਡੀਓਜ਼ ਬੀਤੇ ਦਿਨਾਂ ਵਿੱਚ ਅੰਮ੍ਰਿਤਸਰ ਪ੍ਰਾਈਡ ਪਰੇਡ ਦੇ ਸੰਦਰਭ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਤੇ ਇਹਦੇ ਸੰਦਰਭ ਵਿੱਚ ਸਿੱਖ ਜਥੇਬੰਦੀਆਂ ਨੇ ਕੀ ਕਿਹਾ, ਉਹ ਗੱਲ ਕਰਦੇ ਹਾਂ ਕਿ ਸਿੱਖ ਜਥੇਬੰਦੀਆਂ ਕਿਉਂ ਕਰ ਰਹੀਆਂ ਹਨ ਵਿਰੋਧ। ਸਿੱਖ ਕਾਰਕੁਨ ਪਰਮਜੀਤ ਸਿੰਘ ਅਕਾਲੀ ਦੇ ਆਪਾਂ ਬਿਆਨ ਚੱਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਦੇ ਵਿੱਚ ਸਿੱਖ ਮੁੰਡੇ ਦਿਖਾਏ ਗਏ ਹਨ ਜੋ ਪੱਗਾਂ ਬੰਨ੍ਹ ਕੇ ਦਾੜੀ ਰੱਖ ਕੇ ਅਸ਼ਲੀਲ ਗਾਣਿਆਂ ਦੇ ਉੱਤੇ ਨੱਚ ਰਹੇ ਨੇ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪੰਜਾਬੀ ਸੂਰਬੀਰਾਂ ਦੀ ਧਰਤੀ ਹੈ ਤੇ ਮੈਂ ਇੱਥੇ ਅਜਿਹੀ ਪਰੇਡ ਦਾ ਹੋਣਾ ਠੀਕ ਨਹੀਂ ਸਮਝਦਾ। ਇਹ ਸ਼ਬਦ ਸਿੱਖ ਕਾਰਕੁਨ ਪਰਮਜੀਤ ਸਿੰਘ ਅਕਾਲੀ ਹੋਣਾ ਦੇ ਨੇ। ਵੈਸੇ ਇੱਥੇ ਮੈਂ ਯਾਦ ਦਵਾਉਂਦਾ ਚੱਲਾਂ, ਇਹ ਜਿਹੜੀਆਂ ਹੁਣ ਵੀਡੀਓਜ਼ ਦਿਸ ਰਹੀਆਂ ਨੇ ਅਸਲ ਦੇ ਵਿੱਚ ਇਹ ਤਾਜ਼ਾ ਵੀਡੀਓ ਨਹੀਂ ਹੈਗੀਆਂ। ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਪਰੇਡ ਹੋਈ ਸੀ 2019 ਦੇ ਵਿੱਚ,
ਵਿਦੇਸ਼ਾਂ ਵਿੱਚ ਪੰਜਾਬੀ ਇਸ ਨੂੰ ਅਗਾਂਹ-ਵਾਧੂ ਮੰਨਦੇ ਹਨ, ਪਰ ਪੰਜਾਬ ਵਿੱਚ ਨਹੀਂ। ਇਹ ਬਿਆਨ ਕਿਹਨਾਂ ਦੇ ਆਏ ਨੇ? ਫਿਲਮ ਸਾਜ਼ ਅਤੇ ਪੱਤਰਕਾਰ ਮੋਹਨ ਸਿੰਘ ਔਲਖ ਉਹਨਾਂ ਇਹ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਪ੍ਰਾਈਡ ਪਰੇਡ ਦੇ ਹੱਕ ਵਿੱਚ ਪੋਸਟ ਪਾਉਣ ਕਰਕੇ ਉਹਨਾਂ ਨੂੰ ਵੀ ਭਾਰੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਨ ਸਿੰਘ ਔਲਖ ਪੇਂਡੂ ਖੇਤਰ ਵਿੱਚ ਰਹਿਣ ਵਾਲੇ LGBTQIA+ ਸਮਾਜ ਉੱਤੇ ਫਿਲਮ ਬਣਾ ਚੁੱਕੇ ਨੇ। ਪੰਜਾਬ ਵਿੱਚ ਇਸ ਸਮਾਜ ਦੀ ਹਾਲਤ ਬਾਰੇ ਅਧਿਐਨ ਅਤੇ ਚਰਚਾ ਬਹੁਤ ਘੱਟ ਹੁੰਦੀ ਹੈ। ਉਹਨਾਂ ਦਾ ਹੋਰ ਵੀ ਕਹਿਣਾ ਕਿ ਪੰਜਾਬੀ ਖੁਦ ਨੂੰ ਮਾਰਸ਼ਲ ਸਮਾਜ ਮੰਨਦੇ ਹਨ ਤੇ ਇੱਥੇ ਪਿੱਤਰ ਸੱਤਾ ਦਾ ਕਾਫੀ ਅਸਰ ਹੈ। ਹਾਲੇ ਪਰੇਡ ਹੋਣ ਤੋਂ ਪਹਿਲਾਂ ਹੀ ਇਸ ਤਰੀਕੇ ਦੀਆਂ ਧਮਕੀਆਂ ਆਉਣਾ ਕਾਫੀ ਮੰਦਭਾਗਾ ਹੈ ਤੇ ਸਾਡੇ ਸਮਾਜ ਵਿੱਚ ਆਜ਼ਾਦੀ ਦੇ ਹਾਲਾਤ ਨੂੰ ਦਰਸਾਉਂਦਾ ਹੈ। ਸ਼ਹਿਰਾਂ ਵਿੱਚ ਇਸ ਸਮਾਜ ਦੇ ਕੋਲ ਆਪਣੇ ਆਪ ਦਾ ਪ੍ਰਗਟਾਵਾ ਕਰਨ ਦੇ ਮੌਕੇ ਹਨ, ਪਰ ਪਿੰਡਾਂ ਵਿੱਚ ਉਹਨਾਂ ਨੂੰ ਜ਼ਿੰਦਗੀ ਹੋਰ ਵੀ ਮੁਸ਼ਕਿਲ ਹੈ। ਦੱਸਦੇ ਚਲੇ ਕਿ ਜਦੋਂ ਪੰਜਾਬ ਵਿੱਚ ਸਮਲਿੰਗੀ ਵਿਆਹ ਉੱਤੇ ਵਿਵਾਦ ਵੀ ਉੱਠਿਆ ਸੀ। ਸਤੰਬਰ 2023 ਵਿੱਚ ਡਿੰਪਲ ਅਤੇ ਉਹਨਾਂ ਦੀ ਪ੍ਰੇਮਿਕਾ ਮਨੀਸ਼ਾ ਨੇ ਬਠਿੰਡਾ ਦੇ ਗੁਰਦੁਆਰੇ ਵਿੱਚ ਸਮਲਿੰਗੀ ਵਿਆਹ ਕਰਵਾਇਆ ਸੀ। ਇਸ ਮਗਰੋਂ ਵਿਆਹ ਕਰਵਾਉਣ ਵਾਲੇ ਗ੍ਰੰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਰਘਵੀਰ ਸਿੰਘ ਨੇ ਇਸ ਆਨੰਦ ਕਾਰਜ ਨੂੰ ਨੈਤਿਕ ਅਤੇ ਧਾਰਮਿਕ ਤੌਰ ਉੱਤੇ ਉਲੰਘਣਾ ਕਰਾਰ ਦਿੱਤਾ ਸੀ। ਭਾਰਤ ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ। ਆਮ ਪਬਲਿਕ ਨੇ, ਸਮਾਜ ਨੇ, ਸਾਡੇ ਨੇ ਸੋਚਣਾ ਹੈ ਕਿ ਸਾਡਾ ਸੰਵਿਧਾਨ ਕੀ ਇਸ ਬਾਬਤ ਕਹਿੰਦਾ ਹੈ ਤੇ ਸਾਡੇ ਆਪਣੇ ਕੀ ਫਰਜ਼ ਨੇ। ਇਹ ਪਰੇਡਾਂ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਹੋਣੀਆਂ ਚਾਹੀਦੀਆਂ। ਅਗਰ ਇਹਦੇ ਵਿੱਚ ਕੋਈ ਰਾਜਨੀਤਿਕ ਰੰਗਤ ਹੈ ਜਾਂ ਕੋਈ ਸ਼ਹਿ 'ਤੇ ਹੋ ਰਹੀਆਂ ਨੇ ਤਾਂ ਇਸ ਨੂੰ ਰੋਕਣਾ ਜ਼ਰੂਰੀ ਹੈ। ਲੇਕਿਨ ਜੇ ਇਹ ਇੱਕ ਸਮਾਜਿਕ ਹੱਕ ਕਹਿ ਲਈਏ ਜਾਂ ਮਨੁੱਖੀ ਹੱਕ ਕਹਿ ਲਈਏ, ਫਿਰ ਇਹਦੇ ਉੱਪਰ ਸਾਨੂੰ ਦੁਬਾਰਾ ਤੋਂ ਵਿਚਾਰ ਕਰਨਾ ਪਏਗਾ। ਅਗਲੇ ਵਿਸ਼ੇ ਦੇ ਉੱਪਰ ਚੱਲਦੇ ਹਾਂ। ਜਗਜੀਤ ਸਿੰਘ ਡੱਲੇਵਾਲ ਨੇ ਕਿਸ ਦੇ ਕਹਿਣ ਉੱਪਰ ਤੋੜਿਆ ਆਪਣਾ ਮਰਨ ਵਰਤ? ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਫਤਿਹਗੜ੍ਹ ਸਾਹਿਬ ਵਿਖੇ ਖਤਮ ਕਰ ਦਿੱਤਾ ਹੈ। ਦੱਸਦੇ ਚਲੇ ਕਿ ਉਹਨਾਂ ਹੁਣ ਤੱਕ 5 ਮਰਨ ਵਰਤ ਰੱਖੇ ਸਨ ਤੇ ਇਹ 6ਵਾਂ ਸੀ। ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ, ਜਿਹਨੂੰ ਕਿ ਆਪਾਂ ਕਿਸਾਨ ਅੰਦੋਲਨ 2 ਕਹਿੰਦੇ ਆ, 19 ਮਾਰਚ ਨੂੰ ਪੁਲਿਸ ਨੇ ਖੰਡੌਰੀ ਅਤੇ ਸ਼ੰਭੂ ਬਾਰਡਰ ਉੱਤੇ ਲੱਗਿਆ ਮੋਰਚਾ ਖਦੇੜ ਦਿੱਤਾ ਸੀ। ਡੱਲੇਵਾਲ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚਾ, ਜਿਹਨੂੰ ਆਪਾਂ ਗੈਰ ਸਿਆਸੀ ਕਹਿੰਦੇ ਆ, ਅਤੇ ਸਰਵਣ ਸਿੰਘ ਬੰਧੇਰ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਦੀ ਕਮੇਟੀ ਦੀ ਅਗਵਾਈ ਵਾਲੇ ਮਜ਼ਦੂਰ ਮੋਰਚੇ ਦੇ ਬੈਨਰ ਹੇਠ ਇਹ ਸੰਘਰਸ਼ ਲੜ ਰਹੀ ਸੀ। ਬਹੁ ਗਿਣਤੀ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਨਹੀਂ ਸਨ। ਇਸ ਦੌਰਾਨ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ, ਪਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ MSP ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਜਾਰੀ ਰਹੇਗੀ। ਸੋ ਹੁਣ ਡੱਲੇਵਾਲ ਸਾਹਿਬ ਦਾ ਬਿਆਨ ਕੀ ਹੈ, ਖੂਬ ਦੱਸਦੇ ਹਾਂ। ਉਹਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਇਹ ਹੁਣ ਹਾਰੀ ਹੋਈ ਸਰਕਾਰ ਹੈ, ਕਿਉਂਕਿ ਉਹ ਮਨੁੱਖ ਹਮੇਸ਼ਾ ਹਾਰਿਆ ਹੁੰਦਾ ਜੋ ਪਿੱਛੋਂ ਹਮਲਾ ਕਰਦਾ ਹੈ। ਦੋਵਾਂ ਸਰਕਾਰਾਂ ਨੇ ਸਾਨੂੰ ਮੀਟਿੰਗ ਵਿੱਚ ਬੁਲਾ ਕੇ ਗ੍ਰਿਫਤਾਰ ਕੀਤਾ, ਸਾਡੇ ਕਿਸਾਨਾਂ ਨੂੰ ਆਗੂ ਵਿਹੂਣੇ ਕੀਤਾ, ਸਾਡੇ ਸਾਰੇ ਆਗੂ ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ। 1500-1600 ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਅਤੇ ਪਿੱਛੋਂ ਸਾਡਾ ਮੋਰਚਾ ਖਦੇੜ ਦਿੱਤਾ। ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ, ਇਹ ਤਾਂ ਡਰਪੋਕਾਂ ਵਾਲੀ ਗੱਲ ਹੈ। ਉਹਨਾਂ ਹੋਰ ਵੀ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਧੋਖਾ ਦੇ ਕੇ ਮੋਰਚੇ ਦਾ ਖਦੇੜ ਸਕਦੇ ਹੋ, ਪਰ ਸਾਡੇ ਦਿਲਾਂ ਦੀਆਂ ਮੰਗਾਂ ਨੂੰ ਹਾਸਲ ਕਰਨ ਦੀ ਜੋ ਭਾਵਨਾ ਹੈ, ਇਸ ਨੂੰ ਕਿਵੇਂ ਖਤਮ ਕਰੋਗੇ? ਇਹ ਜੰਗ ਜਾਰੀ ਹੈ ਤੇ ਅਸੀਂ ਹਰ ਹਾਲ ਵਿੱਚ ਜਿੱਤਣੀ ਹੈ। ਕਿਸ ਦੇ ਕਹਿਣ ਉੱਤੇ ਤੋੜਿਆ ਮਰਨ ਵਰਤ? ਇਹਦੇ ਉੱਪਰ ਵੀ ਆਪਾਂ ਥੋੜ੍ਹੀ ਝਾਤ ਪਾ ਲੈਂਦੇ ਹਾਂ ਕਿ ਡੱਲੇਵਾਲ ਨੇ ਕਿਹਾ, ਮੈਂ ਨਿੱਜੀ ਤੌਰ 'ਤੇ ਮਰਨ ਵਰਤ ਖਤਮ ਕਰਨ ਦੇ ਹੱਕ ਵਿੱਚ ਨਹੀਂ ਹਾਂ, ਪਰ ਪਿਛਲੇ 4 ਦਿਨਾਂ ਵਿੱਚ ਮੈਂ 4 ਮਹਾਂਪੰਚਾਇਤਾਂ ਵਿੱਚ ਗਿਆ ਅਤੇ ਹਜ਼ਾਰਾਂ ਕਿਸਾਨਾਂ ਦੇ ਸੰਦੇਸ਼ ਦੇਸ਼ ਵਿਦੇਸ਼ ਤੋਂ ਵੀ ਮੈਨੂੰ ਮਿਲੇ। ਸਾਰਿਆਂ ਨੇ ਭਾਵਨਾਵਾਂ ਜ਼ਾਹਰ ਕੀਤੀਆਂ ਹਨ ਕਿ ਮੈਂ ਆਪਣਾ ਮਰਨ ਵਰਤ ਕਰਦੇ ਹਾਂ। ਕਿਸਾਨ ਸਮਾਜ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਮੈਂ ਇਹ ਮਰਨ ਵਰਤ ਤੋੜਿਆ ਹੈ। ਸੋ ਇਹ ਸਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਆਪਣੇ ਬਿਆਨ, ਜਿਨ੍ਹਾਂ ਵਿੱਚ ਉਹਨਾਂ ਦੱਸਿਆ ਕਿ ਮੈਂ ਇਹ ਮਰਨ ਵਰਤ ਕਿਉਂ ਤੋੜਿਆ। ਖੈਰ, ਦੇਖਦੇ ਹਾਂ ਕਿ ਇਸ ਕਿਸਾਨ ਅੰਦੋਲਨ 2 ਤੋਂ ਬਾਅਦ ਫਿਰ ਅਗਲਾ ਇਹਨਾਂ ਦਾ ਪੜਾਅ ਕੀ ਬਣਦਾ ਹੈ। ਮੰਗਾਂ ਸੂਬੇ 'ਚ ਉੱਠ ਕੇ ਕੇਂਦਰ ਵੱਲ ਜਾਂਦੀਆਂ ਨੇ ਕਿ ਸੂਬੇ ਦੇ ਵਿੱਚ ਇਹਨਾਂ ਨੂੰ ਨੱਪ ਦਿੱਤਾ ਜਾਂਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ। ਜਿੱਥੇ ਇਸ ਤਰ੍ਹਾਂ ਦੇ ਸੰਘਰਸ਼ ਹੋ ਰਹੇ ਨੇ,
ਉੱਥੇ ਅੱਜ ਵੀ ਮਨੁੱਖਤਾ ਸ਼ਰਮਸਾਰ ਹੋ ਰਹੀ ਹੈ। ਅੱਜ ਵੀ ਜਾਤੀ ਨੂੰ ਲੈ ਕੇ ਉਹਨਾਂ ਦੇ ਉੱਪਰ ਅਤਿਆਚਾਰ ਹੁੰਦੇ ਨੇ, ਕੁੱਟਮਾਰ ਹੁੰਦੀ ਹੈ। ਤੂੰ ਡਫਲੀ ਵਜਾਉਂਦਾ ਹੈ, ਝਾੜੂ ਬੰਨ੍ਹਦਾ ਹੈ, ਤੈਨੂੰ ਪੜ੍ਹਨ ਦੀ ਕੀ ਲੋੜ ਹੈ? ਦਲਿਤ ਨੌਜਵਾਨ ਦੀ ਕੁੱਟਮਾਰ। ਕਰਦੇ ਹਾਂ ਜੀ ਗੱਲਬਾਤ ਇਸ ਉੱਪਰ ਵੀ। ਮਤੰਗ ਭਾਈਚਾਰੇ ਨਾਲ ਸੰਬੰਧਿਤ 17 ਸਾਲਾ ਪੀੜਤ ਨੌਜਵਾਨ ਨਾਬਾਲਗ ਨੂੰ ਕਾਲਜ ਵਿੱਚ ਉਸਦੀ ਜਾਤ ਦਾ ਹਵਾਲਾ ਦੇ ਕੇ ਤਾਨੇ ਮਾਰੇ ਗਏ ਤੇ ਫਿਰ ਬੇਰਹਿਮੀ ਦੇ ਨਾਲ ਕੁੱਟਿਆ ਗਿਆ। ਸੋ ਭਾਰਤ ਦੇ ਵਿੱਚ ਹਜੇ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ। ਪੀੜਤ ਨੌਜਵਾਨ ਮਹਾਰਾਸ਼ਟਰ ਦੇ ਪਰਵਣੀ ਜ਼ਿਲ੍ਹੇ ਦੇ ਸੋਨਪੇਟ ਤੁਲੁਕਾ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਹੈ। ਉਹ ਕਾਲਜ ਵਿੱਚ ਪੜ੍ਹਨ ਲਈ ਹਰ ਰੋਜ਼ ਆਪਣੇ ਪਿੰਡ ਤੋਂ ਸੋਨਪੇਟ ਜਾਂਦਾ ਹੈ। ਕੁਝ ਦਿਨ ਪਹਿਲਾਂ ਉਸ ਦਾ ਕਾਲਜ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ, ਜੋ ਬਾਅਦ ਵਿੱਚ ਲੜਾਈ ਵਿੱਚ ਬਦਲ ਗਿਆ। ਨੌਜਵਾਨ ਨੇ ਹੁਣ ਕੀ ਦੱਸਿਆ ਹੈ। ਨੌਜਵਾਨ ਦੇ ਅਨੁਸਾਰ ਪਹਿਲਾਂ ਕੁਝ ਨੇ ਜਾਤੀ ਸੂਚਕ ਸ਼ਬਦਾਂ ਨਾਲ ਉਸ ਨੂੰ ਮੰਦਭਾਗਾ ਸ਼ਬਦਾਵਲੀ ਦੇ ਨਾਲ ਉਹਨੂੰ ਲਿਤਾੜਿਆ। ਫਿਰ ਅਗਲੇ ਦਿਨ ਕ੍ਰਿਕਟ ਦੇ ਮੈਦਾਨ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ। ਇੱਕ ਮੁੰਡੇ ਦੇ ਕਹਿੰਦਾ ਹੱਥ ਦੇ ਵਿੱਚ ਮਾਰਨ ਲਈ ਚਾਕੂ ਸੀ, ਦੂਜੇ ਦੇ ਹੱਥ ਵਿੱਚ ਇੱਕ ਵਰਸ਼ਾ ਸੀ। ਚਾਕੂ ਨਾਲ ਮੇਰੀ ਗਲ ਤੇ ਵਾਰ ਕੀਤਾ ਤੇ ਵਰਸ਼ਾ ਮੇਰੇ ਨੱਕ ਤੇ ਮਾਰਿਆ ਗਿਆ, ਮੇਰਾ ਨੱਕ ਟੁੱਟ ਗਿਆ। ਪੀੜਤ ਪਰਿਵਾਰ ਦਾ ਕਹਿਣਾ ਕਿ ਪੁਲਿਸ ਇਸ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰਨ ਤੋਂ ਝਿਜਕ ਰਹੀ ਹੈ। ਤੇ ਪੁਲਿਸ ਦਾ ਵੀ ਸਾਡੇ ਕੋਲ ਬਿਆਨ ਮਿਲਿਆ ਜੀ। ਕਹਿੰਦੇ ਇਸ ਸੰਬੰਧੀ 28 ਮਾਰਚ ਨੂੰ ਸੋਨਪੇਟ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਪ੍ਰਸ਼ਾਸਨ ਨੇ ਕੇਸ ਦਰਜ ਕਰਨ ਤੋਂ ਝਿਜਕਣ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਹੁਣ ਸਵਾਲ ਇਹ ਉੱਠਦਾ ਕਿ ਸਕੂਲਾਂ ਤੇ ਕਾਲਜਾਂ ਵਿੱਚ ਫਿਰਕਾਪ੍ਰਸਤੀ ਕਿਉਂ ਫੈਲ ਰਹੀ ਹੈ। ਜਾਤ ਪ੍ਰਧਾਨ ਮਾਨਸਿਕਤਾ ਕਾਇਮ ਰਹਿਣ ਕਾਰਨ ਲੋਕ ਅਜੇ ਵੀ ਇਸ ਦਾ ਸ਼ਿਕਾਰ ਹੁੰਦੇ ਦੇਖੇ ਜਾ ਰਹੇ ਨੇ। ਸੋ ਇਸ ਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਪਏਗਾ ਤੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਪਏਗੀ। ਹੁਣ ਥੋੜ੍ਹਾ ਜਿਹਾ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਵੀ ਜਾਂਦੇ ਹਾਂ। ਟਰੰਪ ਦੀ ਗੱਲ ਕਰਦੇ ਹਾਂ ਕਿ ਟਰੰਪ ਦੇ ਟੈਰਿਫ ਦੀ ਮਾਰ ਭਾਰਤ ਸਮੇਤ ਏਸ਼ੀਆ ਦਾ ਸ਼ੇਅਰ ਬਾਜ਼ਾਰ ਡਿੱਗਿਆ ਮੂਧੇ ਮੂੰਹ। ਟਰੰਪ ਦੇ ਟੈਰਿਫ ਐਲਾਨ ਮਗਰੋਂ ਅਮਰੀਕਾ ਸਣੇ ਏਸ਼ੀਆ ਦੇ ਸਟਾਕ ਬਾਜ਼ਾਰਾਂ ਵਿੱਚ ਉਥਲ ਪੁਥਲ ਮੱਚੀ ਹੋਈ ਹੈ। ਭਾਰਤ ਸਣੇ ਕਿੱਥੇ ਕਿੰਨਾ ਡਿੱਗਿਆ ਬਾਜ਼ਾਰ, ਆਓ ਜਾਣਦੇ ਹਾਂ ਮੌਜੂਦਾ ਹਾਲਾਤਾਂ ਦੇ ਨਾਲ। 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਸਮਾਨ ਤੇ ਆਯਾਤ ਕਰ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੀ ਏਸ਼ੀਆ ਦੇ ਨਾਲ ਅਮਰੀਕਾ ਦੇ ਸ਼ੇਅਰ ਬਾਜ਼ਾਰਾਂ ਵਿੱਚ ਵੀ ਉਥਲ ਪੁਥਲ ਮੱਚ ਗਈ ਹੈ। ਉੱਥੇ ਮੁਜ਼ਾਹਰੇ ਵੀ ਹੋ ਰਹੇ ਨੇ ਤੇ ਲੋਕ ਡੋਨਲਡ ਟਰੰਪ ਦੀ ਨਿਖੇਧੀ ਵੀ ਕਰ ਰਹੇ ਨੇ ਔਰ ਉਹ ਡਰ ਜਤਾ ਰਹੇ ਨੇ ਕਿ ਅਮਰੀਕਾ ਮੰਦੀ ਦੇ ਵਿੱਚ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਕਿਸੇ ਵੀ ਚੀਜ਼ 'ਚ ਗਿਰਾਵਟ ਨਹੀਂ ਚਾਹੁੰਦਾ, ਪਰ ਕਈ ਵਾਰ ਚੀਜ਼ਾਂ ਠੀਕ ਕਰਨ ਲਈ ਦਵਾਈ ਲੈਣੀ ਹੀ ਪੈਂਦੀ ਹੈ। ਟਰੰਪ ਦੇ ਰੈਸੀਪ੍ਰੋਕਲ ਟੈਰਿਫ ਲਗਾਉਣ ਦੇ ਐਲਾਨ ਦਾ ਪ੍ਰਭਾਵ ਭਾਰਤੀ ਸ਼ੇਅਰ ਬਾਜ਼ਾਰਾਂ ਉੱਪਰ ਵੀ ਵੇਖਣ ਨੂੰ ਮਿਲ ਰਿਹਾ ਹੈ। ਜੇ ਸਵੇਰ ਦੀ ਗੱਲ ਕਰੀਏ, ਸਵੇਰ ਨੂੰ ਨਿਫਟੀ ਵਿੱਚ 4% ਤੋਂ ਵੀ ਵੱਧ ਗਿਰਾਵਟ ਵੇਖਣ ਨੂੰ ਮਿਲੀ। ਉੱਥੇ ਹੀ ਸੈਂਸੈਕਸ 'ਚ 2300 ਅੰਕਾਂ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਏਸ਼ੀਆ ਪੱਧਰ ਦੇ ਉੱਪਰ ਗੱਲ ਕਰਦੇ ਕਿ ਏਸ਼ੀਆ ਦੇ ਬਾਕੀ ਦੇਸ਼ਾਂ ਵਿੱਚ ਸ਼ੇਅਰ ਬਾਜ਼ਾਰ ਦਾ ਹਾਲ ਕੁਝ ਇਸ ਤਰ੍ਹਾਂ ਰਿਹਾ। ਜਾਪਾਨ ਦੇ ਨਿਕਈ 'ਚ 6.3% ਦੀ ਗਿਰਾਵਟ, ਹਾਂਗਕਾਂਗ ਦੇ ਵਿੱਚ ਹੈਂਗ-ਸੈਂਗ ਦੇ ਵਿੱਚ 9.8% ਦੀ ਗਿਰਾਵਟ, ਮੇਨਲੈਂਡ ਚੀਨ ਦੇ ਸ਼ੰਘਾਈ ਕੰਪੋਜ਼ਿਟ ਵਿੱਚ 6.6% ਦੀ ਗਿਰਾਵਟ, ਆਸਟ੍ਰੇਲੀਆ ਦੇ ASX 200 ਵਿੱਚ 4.5% ਦੀ ਗਿਰਾਵਟ, ਦੱਖਣੀ ਕੋਰੀਆ ਦੇ ਕੋਸਪੀ ਵਿੱਚ 4.4% ਦੀ ਗਿਰਾਵਟ, ਤਾਈਵਾਨ ਦੇ ਤਾਈਐਕਸ 9.6% ਦੀ ਗਿਰਾਵਟ, ਸਿੰਗਾਪੁਰ ਦੇ STI ਵਿੱਚ 7.1% ਦੀ ਗਿਰਾਵਟ ਤੇ ਅਮਰੀਕਾ ਦੇ ਡਾਓ ਜੋਨਸ ਫਿਊਚਰਸ ਦੇ ਵਿੱਚ 2% ਦੀ ਗਿਰਾਵਟ ਦਰਜ ਹੋਈ ਦੇਖੀ ਗਈ। ਟੈਰਿਫ ਬਾਰੇ ਕੀ ਬੋਲੇ ਨੇ ਰਾਸ਼ਟਰਪਤੀ ਟਰੰਪ, ਉਹਨਾਂ ਦੇ ਬਿਆਨਾਂ ਉੱਪਰ ਵੀ ਚੱਲਦੇ ਹਾਂ। ਉਹਨਾਂ ਕਹਿੰਦੇ ਬਾਜ਼ਾਰ 'ਚ ਕੀ ਹੋਣ ਵਾਲਾ ਹੈ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਪਰ ਸਾਡਾ ਦੇਸ਼ ਜ਼ਿਆਦਾ ਮਜ਼ਬੂਤ ਹੈ। ਟਰੰਪ ਨੇ ਹੋਰ ਵੀ ਕਿਹਾ ਤੇ ਦਾਅਵਾ ਕੀਤਾ ਕਿ ਟੈਰਿਫ ਲਗਾਉਣ ਤੋਂ ਬਾਅਦ ਨੌਕਰੀਆਂ ਤੇ ਨਿਵੇਸ਼ ਅਮਰੀਕਾ 'ਚ ਵਾਪਸ ਆ ਰਹੇ ਹਨ ਅਤੇ ਦੁਨੀਆ ਜਲਦੀ ਹੀ ਅਮਰੀਕਾ ਨਾਲ ਬੁਰਾ ਵਤੀਰਾ ਕਰਨਾ ਬੰਦ ਕਰ ਦੇਵੇਗੀ। ਹੁਣ ਕੀ ਕਹਿਣਾ ਹੈ ਮਾਹਰਾਂ ਦਾ ਇਸ ਸਥਿਤੀ ਦੇ ਉੱਪਰ, ਉਹ ਵੀ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕਿ ਮਾਹਰ ਕਹਿੰਦੇ ਨੇ ਕਿ ਸਾਰੇ ਹੀ ਸ਼ੇਅਰ ਬਾਜ਼ਾਰ ਡਾਵਾਂਡੋਲ ਨਜ਼ਰ ਆ ਰਹੇ ਨੇ, ਸਾਰੇ ਹੀ ਖੇਤਰਾਂ ਵਿੱਚ ਘੱਟ ਟ੍ਰੇਡਿੰਗ ਹੋ ਰਹੀ ਹੈ। ਅਮਰੀਕਾ 'ਚ ਟ੍ਰੇਡਿੰਗ ਦਾ ਕੰਮ ਘੱਟ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਅੱਜ ਰਾਤ ਫਿਰ ਵਾਲ ਸਟਰੀਟ 'ਤੇ ਮੁਸ਼ਕਲ ਦਾ ਦੌਰ ਆਏਗਾ। ਮਾਹਰਾਂ ਅਨੁਸਾਰ ਟੈਰਿਫ ਕਾਰਨ ਮਹਿੰਗਾਈ ਅਤੇ ਮੰਦੀ ਸੰਬੰਧੀ ਡਰ ਵਿੱਚ ਵਾਧਾ ਹੋ ਰਿਹਾ ਹੈ।
ਸ਼ੇਅਰ ਬਾਜ਼ਾਰ ਦੇ ਸੰਭਲਣ ਦੀ ਸੰਭਾਵਨਾ ਹੈ, ਪਰ ਮੰਦੀ ਦਾ ਖਤਰਾ ਮੰਡਰਾਉਂਦਾ ਨਜ਼ਰ ਆਏਗਾ। ਤੁਹਾਡਾ SMS ਵੀ ਨਾਲ ਲੈਂਦੇ ਚੱਲਦੇ ਹਾਂ ਜੀ। ਵੈਸੇ ਸਮਾਂ ਕਾਫੀ ਹੋ ਗਿਆ ਸੀ, ਲੇਕਿਨ ਤੁਸੀਂ ਗੁਜ਼ਾਰਿਸ਼ ਕੀਤੀ ਕਿ ਇਹ ਜਿਹੜਾ ਪ੍ਰਾਈਡ ਪਰੇਡ ਦਾ ਜੋ ਵੀ ਰੱਦ ਹੋਇਆ, ਵਿਵਾਦ ਹੋਇਆ ਸੀ, ਰੱਦ ਹੋ ਗਈ ਇਹ ਪਰੇਡ। ਉਹਦੇ ਵਿੱਚ ਜਿਹੜਾ ਇਹ ਸ਼ਬਦ ਵਰਤੇ ਜਾਂਦੇ ਨੇ LGBTQ, ਅਸਲ ਦੇ ਵਿੱਚ ਹੈ ਕੀ? ਚਲੋ ਥੋੜ੍ਹਾ ਉਹਦੇ ਉੱਪਰ ਵੀ ਚਾਨਣਾ ਪਾਉਂਦੇ ਚੱਲਦੇ ਹਾਂ। ਅੰਗਰੇਜ਼ੀ ਦਾ ਉਹਨਾਂ ਨੇ ਪਹਿਲਾ ਸ਼ਬਦ ਇਹਦੇ ਲਈ ਇਸਤੇਮਾਲ ਕੀਤਾ, ਜਿੱਦਾਂ ਲੈਸਬੀਅਨ L, ਗੇ ਦਾ G, ਬਾਇਓਸੈਕਸ਼ੂਅਲ ਦਾ B, ਟਰਾਂਸਜੈਂਡਰ ਦਾ T ਅਤੇ ਕੁਏਰ ਦਾ Q। ਸੋ ਇਹ LGBTQ ਪਲੱਸ ਇਸ ਕਰਕੇ ਲਗਾਉਂਦੇ ਕਿ ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਆਪਾਂ ਕਹਿ ਸਕਦੇ ਕਿ ਹੋਰ ਵੀ ਕਈ ਸ਼ਾਮਲ ਨੇ। ਸੋ ਉਹਨਾਂ ਉੱਪਰ ਵੀ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਦਾ ਚੱਲਦਾ। ਪਹਿਲਾਂ ਆਪਾਂ L ਦੀ ਗੱਲ ਕਰਦੇ ਹਾਂ। ਲੈਸਬੀਅਨ ਕੀ ਆ? ਉਹ ਔਰਤ ਜੋ ਔਰਤਾਂ ਨੂੰ ਚਾਹੁੰਦੀ ਹੈ। G, ਗੇ, ਉਹ ਮਰਦ ਜੋ ਮਰਦਾਂ ਨੂੰ ਚਾਹੁੰਦੇ ਹਨ। ਅਕਸਰ ਗੇ ਸ਼ਬਦ ਦਾ ਇਸਤੇਮਾਲ ਪੂਰੇ ਸਮਲਿੰਗੀ ਭਾਈਚਾਰੇ ਲਈ ਵੀ ਕੀਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਗੇ ਕਮਿਊਨਿਟੀ। B, ਬਾਇਓਸੈਕਸ਼ੂਅਲ, ਉਹ ਇਨਸਾਨ ਜੋ ਮਰਦ ਅਤੇ ਔਰਤ ਦੋਵਾਂ ਨੂੰ ਚਾਹੁੰਦੇ ਹਨ। ਇਹ ਇਨਸਾਨ ਮਰਦ ਵੀ ਹੋ ਸਕਦਾ ਹੈ ਅਤੇ ਔਰਤ ਵੀ। T, ਟਰਾਂਸਜੈਂਡਰ, ਉਹ ਇਨਸਾਨ ਜਿਨ੍ਹਾਂ ਦੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਮੁਤਾਬਕ ਪੈਦਾ ਹੋਣ ਸਮੇਂ ਉਹਨਾਂ ਦਾ ਜੋ ਜੈਂਡਰ ਤੈਅ ਕੀਤਾ ਗਿਆ ਹੈ, ਜਦੋਂ ਵੱਡੇ ਹੋ ਕੇ ਖੁਦ ਨੂੰ ਸਮਝਦੇ ਹਨ ਤਾਂ ਉਸ ਤੋਂ ਉਲਟ ਮਹਿਸੂਸ ਕਰਨ ਲੱਗਦੇ ਨੇ। ਟਰਾਂਸਜੈਂਡਰ ਵੂਮਨਸ, ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗਾਂ ਦੇ ਹਿਸਾਬ ਦੇ ਨਾਲ ਉਸ ਨੂੰ ਮੁੰਡਾ ਮੰਨਿਆ ਗਿਆ, ਪਰ ਸਮੇਂ ਦੇ ਨਾਲ ਉਹਨਾਂ ਨੂੰ ਸਮਝਿਆ ਕਿ ਉਹ ਕੁੜੀ ਵਾਂਗ ਮਹਿਸੂਸ ਕਰਦੇ ਹਨ। ਟਰਾਂਸਜੈਂਡਰ ਮੈਨ ਕੀ ਹੁੰਦੇ ਨੇ? ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਦੇ ਨਾਲ ਉਸ ਨੂੰ ਕੁੜੀ ਮੰਨਿਆ ਗਿਆ, ਪਰ ਸਮੇਂ ਦੇ ਨਾਲ ਉਹਨਾਂ ਦੇ ਸਮਝਿਆ ਕਿ ਉਹ ਮੁੰਡੇ ਵਾਂਗ ਮਹਿਸੂਸ ਕਰਦੇ ਹਨ। ਆਪਣੀ ਪਸੰਦ ਦੀ ਲਿੰਗਕ ਪਛਾਣ ਦੀ ਦਵਾਈ, ਹਾਰਮੋਨ ਰਿਪਲੇਸਮੈਂਟ ਥੈਰੇਪੀ ਅਤੇ ਸੈਕਸ ਰੀਅਸਾਈਨਮੈਂਟ ਸਰਜਰੀ ਰਾਹੀਂ ਟਰਾਂਸਜੈਂਡਰ ਆਪਣੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਬਦਲਾਉਂਦੇ ਹਨ ਤਾਂ ਜੋ ਉਹ ਮਹਿਸੂਸ ਕਰਦੇ ਹਨ ਉਹਨਾਂ ਦਾ ਸਰੀਰ ਵੀ ਉਸੇ ਤਰ੍ਹਾਂ ਹੀ ਹੋਵੇ। ਕਿਸੇ ਮਰਦ ਜਾਂ ਔਰਤ ਵਾਂਗ ਹੀ ਟਰਾਂਸਜੈਂਡਰ ਦੀ ਸਰੀਰਕ ਚਾਹਤ ਮੁਤਾਬਕ ਉਹ ਲੈਸਬੀਅਨ, ਟਰਾਂਸਜੈਂਡਰ, ਗੇ ਟਰਾਂਸਜੈਂਡਰ ਜਾਂ ਬਾਇਓਸੈਕਸ਼ੂਅਲ ਟਰਾਂਸਜੈਂਡਰ ਹੋ ਸਕਦੇ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਟਰਾਂਸਜੈਂਡਰ ਅਤੇ ਸਥਾਨਕ ਨਾਵਾਂ ਵਿੱਚ ਖੁਸਰਾ, ਹਿਜੜਾ, ਰਾਵਣੀ, ਕੋਥੀ, ਸ਼ਿਵ ਸ਼ਕਤੀ, ਕਿੰਨਰ ਅਤੇ ਜੋਗਤੀ ਹਿਜੜਾ ਆਦਿ ਸ਼ਾਮਲ ਹੁੰਦੇ ਹਨ। ਕੁਏਰ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਇਹ ਸ਼ਬਦ ਦੀ ਵਰਤੋਂ ਸਮਲਿੰਗੀ ਭਾਈਚਾਰੇ ਪ੍ਰਤੀ ਨਫ਼ਰਤ ਦਿਖਾਉਣ ਲਈ ਹੁੰਦੀ ਸੀ। ਹੁਣ ਭਾਈਚਾਰੇ ਦੇ ਕੁਝ ਲੋਕ ਇਸ ਨੂੰ ਮੁੜ ਅਪਣਾ ਰਹੇ ਨੇ। ਦੂਜੇ ਪਾਸੇ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਪਛਾਣ ਸਿਰਫ ਸਰੀਰਕ ਚਾਹਤਾਂ ਦੇ ਲੈਵਲ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ। ਕੁਐਸ਼ਨਿੰਗ, ਉਹ ਇਨਸਾਨ ਜੋ ਹਾਲੇ ਆਪਣੇ ਲਿੰਗਕ ਪਛਾਣ ਅਤੇ ਸਰੀਰਕ ਚਾਹਤ ਤੈਅ ਨਹੀਂ ਕਰ ਸਕੇ। ਇੰਟਰਸੈਕਸ, ਪੈਦਾਇਸ਼ ਸਮੇਂ ਜਿਸ ਇਨਸਾਨ ਦੇ ਗੁਪਤ ਅੰਗਾਂ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਉਹ ਮੁੰਡਾ ਜਾਂ ਕੁੜੀ ਹੈ, ਉਸ ਨੂੰ ਇੰਟਰਸੈਕਸ ਕਿਹਾ ਜਾਂਦਾ ਹੈ। ਡਾਕਟਰ ਨੂੰ ਉਸ ਵੇਲੇ ਜੋ ਸਹੀ ਲੱਗਦਾ ਹੈ ਉਹ ਬੱਚੇ ਨੂੰ ਉਸ ਲਿੰਗ ਦਾ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਉਸੇ ਤਰ੍ਹਾਂ ਪਾਲਿਆ ਪੋਸਿਆ ਜਾਂਦਾ ਹੈ। ਵੱਡਾ ਹੋ ਕੇ ਉਹ ਇਨਸਾਨ ਖੁਦ ਨੂੰ ਮਰਦ, ਔਰਤ ਜਾਂ ਟਰਾਂਸਜੈਂਡਰ ਕੁਝ ਵੀ ਮੰਨ ਸਕਦਾ ਹੈ। ਸਾਲ 2024 ਵਿੱਚ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲੇ ਵਿੱਚ ਟਰਾਂਸਜੈਂਡਰ ਨੂੰ ਤੀਜੀ ਲਿੰਗ ਦੀ ਪਛਾਣ ਦਿੱਤੀ ਸੀ, ਜਿਸ ਤਹਿਤ ਉਹਨਾਂ ਨੂੰ ਨੌਕਰੀਆਂ, ਸਿੱਖਿਆ ਆਦਿ ਵਿੱਚ ਰਾਖਵਾਂਕਰਨ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ ਸੀ। ਐਲਾਈਜ਼ ਕੌਣ ਨੇ? ਉਹ ਲੋਕ ਜੋ ਖੁਦ ਸਮਲਿੰਗੀ ਨਹੀਂ ਪਰ ਉਹ ਭਾਈਚਾਰੇ ਦਾ ਸਮਰਥਨ ਕਰਦੇ ਹਨ। ਐਸਕਿਊਸਲਸ, ਉਹ ਇਨਸਾਨ ਜਿਸ ਨੂੰ ਕਿਸੇ ਵੀ ਇਨਸਾਨ ਪ੍ਰਤੀ ਸਰੀਰਕ ਤੌਰ ਉੱਤੇ ਖਿੱਚ ਨਹੀਂ ਹੈ। ਪੈਨ ਸੈਕਸੁਅਲ, ਉਹ ਇਨਸਾਨ ਜੋ ਕਿਸੇ ਹੋਰ ਪ੍ਰਤੀ ਸਰੀਰਕ ਤੌਰ 'ਤੇ ਖਿੱਚ ਰੱਖਦੇ ਹਨ, ਉਹਨਾਂ ਨੂੰ ਆਪਣੀ ਲਿੰਗਕ ਅਤੇ ਸੈਕਸ਼ੂਅਲ ਪਛਾਣ ਵੀ ਤੈਅ ਨਹੀਂ ਹੁੰਦੀ। ਸੋ ਇਹ ਸਨ ਅੱਜ ਦੇ ਵਿਸ਼ੇ। ਕੋਸ਼ਿਸ਼ ਕੀਤੀ ਹੈ ਕਿ ਜੋ ਕਰੰਟ ਚੱਲ ਰਿਹਾ, ਵਰਤਾਰਾ ਹੋ ਰਿਹਾ ਦੇਸ਼ ਵਿਦੇਸ਼ ਦੇ ਵਿੱਚ, ਉਹ ਤੁਹਾਡੇ ਸਾਹਮਣੇ ਕੀਤਾ ਜਾਵੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ? ਮਾਫੀ ਚਾਹੁੰਦਾ ਕਿ ਅੱਜ ਸਟੂਡੀਓ ਦੇ ਵਿੱਚ ਜ਼ਰੂਰ ਰਾਬਤਾ ਨਹੀਂ ਬਣਾ ਸਕੇ ਤੁਹਾਡੇ ਨਾਲ। ਬਾਹਰੋਂ ਹੀ ਅੱਜ ਮੈਂ ਇਹ ਚੀਜ਼ ਪੋਡਕਾਸਟ ਦੇ ਵਿੱਚ ਦੇ ਰਿਹਾ ਜੀ। ਹੋ ਸਕਦਾ ਕਿ ਕੁਝ ਬਾਹਰੀਆਂ ਆਵਾਜ਼ਾਂ ਵੀ ਤੁਹਾਨੂੰ ਡਿਸਟਰਬ ਕਰਨ, ਉਹਦੇ ਲਈ ਮਾਫੀ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ? ਆਪਣੇ ਸੁਝਾਅ, ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰਨਾ। ਮੈਂ ਹਰਜੀਤ ਲਸਾੜਾ, ਇੰਡੋਜ਼ ਪ੍ਰਾਈਮ। ਸਤਿ ਸ਼੍ਰੀ ਅਕਾਲ।